ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਚੋਂ ਜੁੜੇ ਹੋਏ ਆ ਜਾਂ ਫੇਸਬੁੱਕ ਰਾਹੀਂ ਸਾਨੂੰ ਦੇਖ ਸੁਣ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ, ਨਸਲਕੁਸ਼ੀ ਦੀ ਗੱਲ ਕਰਦੇ ਹਾਂ, ਤਾਂ ਖਾਸ ਤੌਰ ਤੇ ਜੇ ਓਵਰਆਲ ਦੁਨੀਆ ਦੇ ਪੱਧਰ ਤੇ ਦੇਖਣਾ ਹੋਵੇ, ਇੰਟਰਨੈਸ਼ਨਲ ਲੈਵਲ ਤੇ, ਤਾਂ ਜੋ ਅੱਜ ਸੀਰੀਆ ਦੇ ਵਿੱਚ ਹੋ ਰਿਹਾ ਹੈ, ਮਿਆਂਮਾਰ ਦੇ ਵਿੱਚ ਅਸੀਂ ਦੇਖਿਆ ਜੋ ਰੋਹਿੰਗਿਆ ਮੁਸਲਮਾਨਾਂ ਦੀ ਜੋ ਸਥਿਤੀ ਬਣੀ ਹੋਈ ਹੈ, ਤਾਂ ਇਹਦੇ 'ਤੇ ਯੂਨਾਈਟਿਡ ਨੇਸ਼ਨਸ ਵੱਲੋਂ ਕਾਫੀ ਕੰਮ ਕੀਤਾ ਜਾ ਰਿਹਾ ਹੈ ਅਤੇ ਉਹਦੇ ਜਿਹੜੇ ਰਿਜ਼ਲਟ ਨੇ ਉਹ ਵੀ ਸਾਨੂੰ ਗਰਾਊਂਡ ਲੈਵਲ 'ਤੇ ਦੇਖਣ ਨੂੰ ਮਿਲਦੇ ਨੇ। ਪਰ ਓਵਰਆਲ ਕੀ ਸਥਿਤੀ ਬਣੀ ਹੋਈ ਹੈ ਅਤੇ ਖਾਸ ਤੌਰ 'ਤੇ ਜੇ ਅਸੀਂ ਆਪਣੀ ਗੱਲ ਕਰਨੀ ਹੋਵੇ ਸਿੱਖਾਂ ਦੀ, ਸਿੱਖ ਕੌਮ ਦੀ, ਤਾਂ 1984 ਜੋ ਸਾਡੇ ਲਈ ਸਾਡੇ ਮਨਾਂ ਦੇ ਵਿੱਚ ਜੋ ਦੁਖਾਂਤ ਹੈਗਾ 1984 ਦੇ ਕਤਲੇਆਮ ਦਾ, ਨਸਲਕੁਸ਼ੀ ਦਾ, ਉਹਦੇ ਉੱਪਰ ਜੇ ਅਸੀਂ ਦੇਖਣਾ ਹੋਵੇ ਤਾਂ ਉਹਦੀ ਇੰਟਰਨੈਸ਼ਨਲ ਲੈਵਲ 'ਤੇ ਕਿਸ ਹਿਸਾਬ ਨਾਲ ਰਿਕੋਗਨੀਸ਼ਨ ਹੋ ਸਕਦੀ ਹੈ, ਯੂਨਾਈਟਿਡ ਨੇਸ਼ਨਸ ਦੇ ਲੈਵਲ 'ਤੇ ਇੱਦਾਂ ਦੇ ਜਿਹੜੇ ਸਵਾਲ ਨੇ ਉਹ ਖਾਸ ਤੌਰ 'ਤੇ ਡਾਇਸਪੋਰਾ ਦੇ ਵਿੱਚੋਂ ਉੱਠਦੇ ਨੇ। ਇਹਦੇ 'ਤੇ ਕੰਮ ਵੀ ਕੀਤਾ ਜਾ ਰਿਹਾ ਹੈ ਥਾਂ ਥਾਈਂ, ਕਈ ਸ਼ਹਿਰਾਂ ਦੇ ਵਿੱਚ ਜਾਂ ਸਟੇਟ ਲੈਵਲ 'ਤੇ। ਅਮਰੀਕਾ ਦੇ ਵਿੱਚ ਅਸੀਂ ਹਾਲ ਹੀ ਦੇ ਵਿੱਚ ਕਨੈਟੀਕਟ ਦੇ ਵਿੱਚ ਦੇਖਿਆ ਯੂਨਾਈਟਿਡ ਨੇਸ਼ਨਸ ਦੀ ਥਾਂ 'ਤੇ ਕਨੈਟੀਕਟ ਦੀ ਜਿਹੜੀ ਸੈਨੇਟ ਹੈਗੀ ਹੈ ਉਹਦੇ ਵੱਲੋਂ 1984 ਦੇ ਕਤਲੇਆਮ ਨੂੰ ਜੈਨੋਸਾਈਡ ਵਜੋਂ ਮਾਨਤਾ ਦਿੱਤੀ ਗਈ ਹੈ। ਸੋ ਇਹ ਜਿਹੜਾ ਸਾਰਾ ਇਸ਼ੂ ਹੈਗਾ, ਇਹਨੂੰ ਅਸੀਂ ਜੇ ਇੱਕ ਇੰਟਰਨੈਸ਼ਨਲ ਲੈਵਲ 'ਤੇ ਵਿਚਾਰ ਚਰਚਾ ਦੇ ਵਿੱਚ ਅੱਜ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਲੈ ਕੇ ਆਉਣ ਦੀ ਇੱਕ ਛੋਟੀ ਜਿਹੀ ਜਿਹੜੀ ਹੈ ਕੋਸ਼ਿਸ਼ ਕਰਨ ਜਾ ਰਹੇ ਹਾਂ। ਸੋ ਇਸ ਸਾਰੇ ਇਸ਼ੂ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ UK ਤੋਂ ਸਕਾਲਰ ਡਾਕਟਰ ਇਕਤਦਾਰ ਕਰਾਮਤ ਚੀਮਾ, ਜਿਨ੍ਹਾਂ ਨੂੰ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ, ਤੇ ਅੱਜ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਸਟੀਅਰਿੰਗ ਕਮੇਟੀ ਬਣੀ ਹੋਈ ਹੈ ਉਹਦੇ ਵੀ ਉਹ ਮੈਂਬਰ ਨੇ। ਸੋ ਆਓ ਇਹਨਾਂ ਨਾਲ ਮਿਲ ਕੇ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਟੂਡੀਓ ਦੇ ਵਿੱਚ ਆਏ ਆਪਣਾ ਟਾਈਮ ਕੱਢ ਕੇ। ਤੇ ਜੇ ਗੱਲਬਾਤ ਦੀ ਸ਼ੁਰੂਆਤ ਕਰਨੀ ਹੋਵੇ, ਤੁਸੀਂ ਨਿਊਯਾਰਕ ਆਏ ਹੋ, ਅੱਜ ਤੁਹਾਡੀ ਮੀਟਿੰਗ ਸੀਗੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਸਟੀਅਰਿੰਗ ਕਮੇਟੀ ਦੀ, ਤੇ ਕੀ ਕਹਿਣਾ ਚਾਹੋਗੇ? ਥੋੜਾ ਜਿਹਾ ਮੈਂ ਜਿਹੜੀ ਇੰਟਰੋਡਕਸ਼ਨ ਦਿੱਤੀ ਉਹਦੇ ਤੋਂ ਪਹਿਲਾਂ ਸ਼ੁਰੂਆਤ ਇੱਥੋਂ ਕਰਨਾ ਚਾਹੂੰਗਾ, ਜੇ ਤੁਸੀਂ ਜਿਹੜੀ ਮੀਟਿੰਗ ਹੈਗੀ ਉਹਦੇ ਥੋੜੇ ਜਿਹੇ ਵੇਰਵੇ ਸਾਡੇ ਨਾਲ ਸਾਂਝੇ ਕਰ ਸਕੋ। ਜੀ ਅਮਰਵੀਰ, ਇੱਕ ਤੇ TV84 ਦਾ ਬਹੁਤ ਧੰਨਵਾਦੀ ਹਾਂ। ਮੈਂ ਤੇ ਸਮਝਦਾ ਕਿ TV84 ਇੱਕ ਹੱਕ ਸੱਚ ਦੀ ਆਵਾਜ਼ ਹੈ ਔਰ ਹਮੇਸ਼ਾ ਕਮਿਊਨਿਟੀ ਤੇ ਗ੍ਰਾਸ ਰੂਟ ਦੇ ਮੁੱਦਿਆਂ ਨੂੰ ਲੈ ਕੇ ਜਿਹੜੇ ਕੋਈ ਵੀ ਕਵਰ ਨਹੀਂ ਕਰਨਾ ਚਾਹੁੰਦਾ ਜੀ, ਉਹ ਲੈ ਕੇ ਸਾਹਮਣੇ ਆਏ ਨੇ। ਸੋ ਇੱਕ ਤੇ TV84 ਦਾ ਸਫ਼ਰ ਇੰਨੇ ਹੁਣ ਸਾਲਾਂ 'ਚ ਸਸਟੇਨ ਹੋ ਗਿਆ ਹੈ, ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਜੀ, ਕਿਉਂਕਿ ਉਦੋਂ ਤਾਂ ਮੈਂ UN ਦੀ ਸਟੀਅਰਿੰਗ ਕਮੇਟੀ ਦਾ ਮੈਂਬਰ ਨਹੀਂ ਸਾਂ ਜਦੋਂ ਦਾ ਮੈਂ TV84 ਦੇ ਨਾਲ ਆਪਣਾ ਇੱਕ ਸੰਪਰਕ ਰਿਹਾ ਹੈ ਜੀ। ਜਿਹੜੀ ਅੱਜ ਯੂਨਾਈਟਿਡ ਨੇਸ਼ਨਸ ਦੀ ਕਮੇਟੀ ਦੀ ਸਟੀਅਰਿੰਗ ਕਮੇਟੀ ਦੇ ਮੈਂਬਰਾਂ ਦੀ ਮੈਂਬਰ ਸਟੇਟਸ ਨਾਲ ਮੀਟਿੰਗ ਸੀ, ਉਹਦਾ ਥੋੜਾ ਜਿਹਾ ਤੁਹਾਨੂੰ ਦੱਸਦੇ ਹਾਂ। ਕਿਉਂਕਿ ਪਹਿਲਾਂ ਮੈਂ ਯੂਨਾਈਟਿਡ ਨੇਸ਼ਨਸ ਦੇ ਐਡਵਾਈਜ਼ਰੀ ਬੋਰਡ ਦਾ ਮੈਂਬਰ ਸੀ। ਫਿਰ ਜਦੋਂ ਤੁਹਾਨੂੰ ਪਤਾ ਪਿਛਲੇ ਸਾਲ ਨਵੇਂ ਸੈਕਟਰੀ ਜਨਰਲ ਆਏ ਨੇ, ਪੁਰਾਣੇ ਸੈਕਟਰੀ ਜਨਰਲ ਜਦੋਂ ਰਿਟਾਇਰ ਹੋਏ ਤੇ ਉਹਨਾਂ ਥਾਂ ਜਿਹੜੇ ਨਵੇਂ ਐਂਟੋਨੀਓ ਗੁਟੇਰਸ ਜੀ ਸੈਕਟਰੀ ਜਨਰਲ ਆਏ, ਉਹਨਾਂ ਨੇ ਯੂਨਾਈਟਿਡ ਨੇਸ਼ਨਸ ਦਾ ਨਵਾਂ ਪਲਾਨ ਆਫ ਐਕਸ਼ਨ ਪਿਛਲੇ ਸਾਲ ਜੁਲਾਈ ਦੇ ਵਿੱਚ ਜਨਰਲ ਅਸੈਂਬਲੀ 'ਚ ਲਾਂਚ ਕੀਤਾ ਸੀ। ਉਸ ਵਕਤ ਜਿੰਨੀਆਂ ਯੂਨਾਈਟਿਡ ਨੇਸ਼ਨਸ ਦੀ ਮੈਂਬਰ ਸਟੇਟ ਸੀਗੀਆਂ ਉਹਨਾਂ ਦੇ ਸਾਹਮਣੇ ਰੱਖਿਆ ਕਿ UN ਆਉਣ ਵਾਲੇ ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਦਾ ਖਾਤਮਾ ਚਾਹੁੰਦੀ ਹੈ, ਵਾਇਲੈਂਸ ਖਤਮ ਕਰਨਾ ਚਾਹੁੰਦੀ ਹੈ, ਅਤਿਆਚਾਰ ਖਤਮ ਕਰਨਾ ਚਾਹੁੰਦੀ ਹੈ, ਹਿਊਮਨ ਰਾਈਟਸ ਦੇ ਬਹੁਤ ਸਾਰੇ ਵਿਸ਼ੇ ਵਿੱਚ ਕਵਰ ਸਨ ਜੀ ਔਰ ਮੁਖਤਲਿਫ ਪ੍ਰਾਇਓਰਿਟੀ ਏਰੀਆ ਸਨ। ਉਹ ਪਲਾਨ ਆਫ ਐਕਸ਼ਨ ਬਣਾਉਣ ਵਾਸਤੇ ਘੱਟ ਤੋਂ ਘੱਟ 3 ਸਾਲ ਲੱਗੇ, ਕਿਉਂਕਿ ਯੂਨਾਈਟਿਡ ਨੇਸ਼ਨਸ ਦੀ ਅਪਰੋਚ ਇਹ ਸੀ ਕਿ ਅਸੀਂ ਕਮਰਿਆਂ 'ਚ ਬਹਿ ਕੇ ਜਾਂ UN ਦੇ ਦਫ਼ਤਰ 'ਚ ਬਹਿ ਕੇ ਵਜਾ ਪਲਾਨ ਆਫ ਐਕਸ਼ਨ ਨਹੀਂ ਬਣਾਉਣਾ ਜੀ। ਉਹਦੇ ਵਾਸਤੇ UN ਪਹਿਲਾਂ ਸਾਰੇ ਕੰਟੀਨੈਂਟਸ 'ਚ ਗਈ, ਅਫਰੀਕਾ 'ਚ ਕੰਸਲਟੇਸ਼ਨ ਕੀਤੀ, ਮਿਡਲ ਈਸਟ 'ਚ ਕੀਤੀ, ਯੂਰਪ 'ਚ ਕੀਤੀ, ਏਸ਼ੀਆ 'ਚ ਕੀਤੀ, ਅਮਰੀਕਾ 'ਚ ਕੀਤੀ। ਸੋ ਸਾਰੇ ਕੰਟੀਨੈਂਟਸ ਦੀ ਜਿਹੜੀ ਕੰਸਲਟੇਸ਼ਨ ਸੀ ਮੁਖਤਲਿਫ ਖਿੱਤਿਆਂ ਦੀ, ਉਹ ਕਰਕੇ ਉਹਦੇ ਬਾਅਦ ਫਿਰ ਇੱਕ ਪਲਾਨ ਆਫ ਐਕਸ਼ਨ ਬਣਾਇਆ ਗਿਆ, ਜਿਹੜਾ ਨਵੇਂ ਸੈਕਟਰੀ ਜਨਰਲ ਨੇ ਪਿਛਲੇ ਸਾਲ ਲਾਂਚ ਕੀਤਾ ਸੀ ਜੀ। ਸੋ ਇਸ ਸਾਲ ਦੇ ਸ਼ੁਰੂ 'ਚ ਵਿਆਨਾ 'ਚ ਇੱਕ ਬਹੁਤ ਵੱਡੀ UN ਨੇ ਕਾਨਫਰੰਸ ਕੀਤੀ ਸੀ ਲੋਕਾਂ ਨੂੰ ਯਾਦ ਦਿਵਾਉਣ ਵਾਸਤੇ ਕਿ ਪਿਛਲੇ ਸਾਲ ਅਸੀਂ ਇਹ ਪਲਾਨ ਆਫ ਐਕਸ਼ਨ ਦਿੱਤਾ ਸੀ, ਉਹਦੇ 'ਤੇ ਕੀ ਪ੍ਰੋਗਰੈਸ ਹੋ ਰਹੀ ਹੈ। ਸੋ ਗ੍ਰਾਸ ਰੂਟ 'ਤੇ ਬਹੁਤ ਸਾਰਾ ਕੰਮ ਹੋਇਆ ਉਸ ਪਲਾਨ ਆਫ ਐਕਸ਼ਨ ਦੇ ਆਉਣ ਦੇ ਬਾਅਦ। ਜਿਹੜੇ ਗ੍ਰਾਸ ਰੂਟ ਡਾਇਸਪੋਰਾ ਕਮਿਊਨਿਟੀਆਂ ਇੱਥੇ ਵਸਦੀਆਂ ਨੇ, ਇਹ ਦੁਨੀਆ ਦੇ ਕਿਸੇ ਖਿੱਤੇ 'ਚ ਵੀ ਉਹਨਾਂ ਨੇ ਪਲਾਨ ਆਫ ਐਕਸ਼ਨ ਨੂੰ ਬੜਾ ਵੈਲਕਮ ਕੀਤਾ ਹੈ ਜੀ, ਕਿਉਂਕਿ ਸਾਰਿਆਂ ਦੇ ਅਧਿਕਾਰਾਂ ਦੀ ਗੱਲ ਕਰਦਾ। ਲੇਕਿਨ ਬਹੁਤ ਜ਼ਰੂਰੀ ਹੈ ਕਿਉਂਕਿ ਯੂਨਾਈਟਿਡ ਨੇਸ਼ਨ ਇੱਕ ਫੋਰਮ ਹੈ ਵਰਲਡ ਮੈਂਬਰ ਸਟੇਟ ਦਾ। ਕਈ ਵਾਰੀ ਲੋਕ ਭੁੱਲ ਜਾਂਦੇ ਨੇ, ਲੋਕਾਂ ਦੀ ਬਹੁਤ ਸਾਰੀਆਂ ਆਸਾਂ
ਯੂਨਾਈਟਿਡ ਨੇਸ਼ਨਸ ਪੂਰੀ ਨਹੀਂ ਕਰ ਸਕਦੀ ਜੀ, ਪਰ ਐਟ ਦ ਐਂਡ ਆਫ ਦ ਡੇ ਯੂਨਾਈਟਿਡ ਨੇਸ਼ਨ ਇਜ਼ ਦ ਫੋਰਮ ਆਫ ਦ ਮੈਂਬਰ ਸਟੇਟਸ, ਕਿਉਂਕਿ ਇਹ ਮੁਖਤਲਿਫ ਜਿਹੜੇ ਮੁਲਕ ਨੇ ਉਹਨਾਂ ਦਾ ਇੱਕ ਟਾਊਨ ਹਾਲ ਹੈ ਅਸੀਂ ਕਹਿੰਦੇ ਹਾਂ। ਸੋ ਇਸ ਵਾਸਤੇ ਜ਼ਰੂਰੀ ਸੀ ਕਿ ਮੈਂਬਰ ਸਟੇਟਸ ਨੂੰ ਦੁਬਾਰਾ ਤੋਂ ਯਾਦ ਕਰਵਾਇਆ ਜਾਏ ਔਰ ਉਹਨਾਂ ਦੀ ਸਪੋਰਟ ਵਾਸਤੇ ਵੀ ਉਹਨਾਂ ਨੂੰ ਕਿਹਾ ਜਾਏ। ਔਰ ਜਿਹੜੀ ਪਿਛਲੀ ਕਾਨਫਰੰਸ ਹੋਈ ਸੀ ਵਿਆਨਾ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ, ਉਹਦੇ ਵਿੱਚ ਖਾਸ ਤੌਰ ਤੇ ਗ੍ਰਾਸ ਰੂਟ ਤੋਂ ਜਿਹੜੇ ਸੀ ਉਹ ਰਿਪਰੈਜ਼ੈਂਟੇਸ਼ਨ ਸੀ, ਆਮ ਬੰਦੇ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਸੀ। ਔਰ ਅੱਜ ਅਸਾਂ ਉਹ ਸ਼ੇਅਰ ਕੀਤਾ ਮੈਂਬਰ ਸਟੇਟਸ ਦੇ ਨਾਲ ਕਿ ਮੁਖਤਲਿਫ ਦੁਨੀਆ ਦੇ ਜਿਹੜੇ ਖਿੱਤੇ ਨੇ, ਉੱਥੇ ਦੇ ਲੋਕਾਂ ਨੇ ਉੱਥੇ ਦੀਆਂ ਰਿਆਸਤਾਂ ਦੇ ਬਾਰੇ ਕੀ ਵਿਚਾਰਿਆ ਹੈ ਔਰ ਉੱਥੇ ਕਿਹੜੇ ਮਸਲੇ ਨੇ ਜਿਨ੍ਹਾਂ ਦੇ ਉਸ ਖਿੱਤੇ ਦੀਆਂ ਰਿਆਸਤਾਂ ਨੂੰ, ਮੁਲਕਾਂ ਨੂੰ, ਹਕੂਮਤਾਂ ਨੂੰ ਤਵੱਜੋ ਦੇਣ ਦੀ ਜ਼ਰੂਰਤ ਹੈ ਜੀ। ਸੋ ਉਹਨਾਂ ਸਾਹਮਣੇ ਰੱਖਿਆ ਹੈ ਔਰ ਉਹਦਾ ਇੱਕ ਅੱਛਾ ਨਤੀਜਾ ਇਹ ਸੀ ਕਿ ਬਹੁਤ ਸਾਰੀ ਸਟੇਟਸ ਨੇ ਉਹਨੂੰ ਵੈਲਕਮ ਕੀਤਾ। ਜ਼ਾਹਿਰ ਹੈ ਬਹੁਤ ਸਾਰੀਆਂ ਰਿਜ਼ਰਵੇਸ਼ਨ ਹੁੰਦੀਆਂ ਨੇ ਮੁਖਤਲਿਫ ਰਿਆਸਤਾਂ ਨੂੰ, ਲੇਕਿਨ ਓਵਰਆਲ ਬਹੁਤ ਚੰਗਾ ਸੀ ਕਿ ਹਰ ਇੱਕ ਨੇ ਉਹਨੂੰ ਸਪੋਰਟ ਕਰਨ ਦਾ ਯਕੀਨ ਦਵਾਇਆ ਹੈ। ਕਿਸ ਹੱਦ ਤੱਕ ਸਪੋਰਟ ਆਏਗੀ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ, ਲੇਕਿਨ ਘੱਟ ਤੋਂ ਘੱਟ ਅਸਾਂ ਆਪਣਾ ਕੰਮ ਜ਼ਰੂਰ ਕੀਤਾ ਹੈ ਕਿ ਜਿਹੜੀਆਂ ਮੁਖਤਲਿਫ ਰਿਆਸਤਾਂ ਨੇ ਦੁਨੀਆ ਦੀਆਂ, ਉਹਨਾਂ ਦੇ ਸਾਹਮਣੇ ਰੱਖਿਆ ਕਿ ਤੁਹਾਡੇ ਖਿੱਤਿਆਂ 'ਚ ਇਹ ਮਸਲੇ ਨੇ ਔਰ ਉਹ ਮਸਲੇ ਅਸਾਂ ਨਹੀਂ ਆਈਡੈਂਟੀਫਾਈ ਕੀਤੇ ਜੀ, ਬਲਕਿ ਉੱਥੇ ਦੇ ਵਸਨੀਕਾਂ ਨੇ UN ਦੇ ਧਿਆਨ 'ਚ ਦਵਾਏ ਨੇ। ਸੋ ਉਸ ਹਵਾਲੇ ਨਾਲ ਅੱਜ ਦੀ ਇਹ ਮੀਟਿੰਗ ਸੀ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਓਵਰਆਲ ਇੱਕ ਪਲਾਨ ਆਫ ਐਕਸ਼ਨ ਦੀ ਗੱਲ ਕੀਤੀ ਹੈ ਜਿਹੜਾ ਯੂਨਾਈਟਿਡ ਨੇਸ਼ਨਸ ਵੱਲੋਂ ਹੁਣ ਅਮਲ ਦੇ ਵਿੱਚ ਲੈ ਕੇ ਆਂਦਾ ਗਿਆ, ਇਹਦਾ ਇੱਕ ਕੰਪੋਨੈਂਟ ਜਿਹੜਾ ਜੈਨੋਸਾਈਡ ਹੈਗਾ, ਰੈਕੋਗਨੀਸ਼ਨ ਆਫ ਜੈਨੋਸਾਈਡ ਜਾਂ ਪ੍ਰੀਵੈਂਸ਼ਨ ਆਫ ਜੈਨੋਸਾਈਡ, ਜਿਹਦੇ ਤੇ ਤੁਸੀਂ ਵੀ ਕੰਮ ਕੀਤਾ ਹੈ ਤੇ ਯੂਨਾਈਟਿਡ ਨੇਸ਼ਨਸ ਵੱਲੋਂ ਵੀ ਕੰਮ ਕੀਤਾ ਜਾ ਰਿਹਾ, ਮੈਂ ਉਹਦੇ ਤੇ ਫੋਕਸ ਕਰਨਾ ਚਾਹੂੰਗਾ, ਉਹਨੂੰ ਅੱਜ ਦੀ ਵਿਚਾਰ ਚਰਚਾ ਦੇ ਲਈ ਚੁਣਿਆ ਹੈਗਾ। ਸੋ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਇਹਦੇ ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਅੰਡਰ ਸੈਕਟਰੀ ਜਨਰਲ ਹੈਗੇ ਉਹਨਾਂ ਦਾ ਮੈਸੇਜ ਇਸੇ ਇਸ਼ੂ ਦੇ ਉੱਪਰ ਖਾਸ ਤੌਰ ਤੇ ਜੋ ਸੀਰੀਆ ਦੇ ਵਿੱਚ ਸਿਚੁਏਸ਼ਨ ਬਣੀ ਹੋਈ ਹੈ ਜਾਂ ਓਵਰਆਲ ਜੋ ਇੰਟਰਨੈਸ਼ਨਲ ਲੈਵਲ ਦੀ ਸਿਚੁਏਸ਼ਨ ਹੈਗੀ, ਉਹਦੇ ਤੇ ਇੱਕ ਮੈਸੇਜ ਆਇਆ। ਮੈਂ ਸਾਡੇ ਦਰਸ਼ਕਾਂ ਲਈ ਵੀ ਚਾਹੂੰਗਾ ਕਿ ਉਹ ਜਿਹੜਾ ਮੈਸੇਜ ਹੈਗਾ ਉਹ ਇੱਕ ਵਾਰੀ ਰਿਲੇ ਕੀਤਾ ਜਾਵੇ, ਸਾਡੇ ਦਰਸ਼ਕ ਦੇਖ ਲੈਣ ਤੇ ਉਹ ਤੋਂ ਬਾਅਦ ਜਿਹੜੀ ਹੈਗੀ ਅਸੀਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। I witnessed one of the most serious humanitarian crises we have ever faced. These people have been forced to leave their villages to work across Myanmar. And we need, therefore, to make every effort to bring to an end the plight of the Rohingya, to bring to an end the denial of their human dignity. We witnessed the genocide of the Tutsis in Rwanda. We witnessed the genocide of the Muslim Srebrenica. And today we have witnessed what happened in Syria. We have near, I would say, 500,000 people have been killed in Syria. We have near 7 million have been displaced. And why? When you decide exterminate a group because of who they are, that is simply the most horrible crime one can commit. And that's why we have to make sure that we always remember those crimes, be it what happened during the Second World War with the Jews, be it what happened in Rwanda, in Bosnia, simply as a way first to honor those who fall into those crimes, but also as a lesson for the future. Because dealing with the past, it is dealing with the present, it is dealing with the future. ਵਿਊਅਰਸ, ਜਿਵੇਂ ਕਿ ਤੁਸੀਂ ਜਿਹੜਾ ਇਹ ਮੈਸੇਜ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਐਡਮਾ ਡੀਐਂਗ ਦਾ ਸੁਣਿਆ, ਇਸੇ ਲਾਈਨ ਦੇ ਉੱਪਰ ਜਿਹੜੀ ਹੁਣ ਅਸੀਂ ਗੱਲਬਾਤ ਹੈਗੀ ਹੈ ਉਹਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਇਹ ਗੱਲ ਜੈਨੋਸਾਈਡ ਦੀ ਅਸੀਂ ਕਰਦੇ ਹਾਂ ਤਾਂ ਮੈਂ ਥੋੜ੍ਹਾ ਜਿਹਾ ਬੈਕਗਰਾਊਂਡ ਦੇ ਵਿੱਚ ਜਾਂ ਜਿਹੜੇ ਸਾਡੇ ਦਰਸ਼ਕ ਹੈਗੇ ਆ, ਬਹੁਤੀ ਵਾਰੀ ਇੱਕ ਲੇਮੈਨ ਨੂੰ ਨਹੀਂ ਪਤਾ ਹੁੰਦਾ ਵੀ ਜੈਨੋਸਾਈਡ ਦੀ ਡੈਫੀਨੇਸ਼ਨ ਕੀ ਹੈਗੀ ਹੈ। ਜੇ ਉੱਥੋਂ ਹੀ ਗੱਲ ਸ਼ੁਰੂ ਕਰਨੀ ਹੋਵੇ, ਸਟੇਜਸ ਆਫ ਜੈਨੋਸਾਈਡ,
ਤੁਸੀਂ ਥੋੜਾ ਜਿਹਾ ਜੇ ਸਾਨੂੰ ਐਲੈਬੋਰੇਟ ਕਰਕੇ ਦੱਸ ਸਕੋ ਵੀ ਜੈਨੋਸਾਈਡ ਐਕਚੁਅਲੀ ਹੈ ਕੀ, ਤੇ ਯੂਨਾਈਟਿਡ ਨੇਸ਼ਨਸ ਵੱਲੋਂ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਜੈਨੋਸਾਈਡ ਨੂੰ ਪ੍ਰੀਵੈਂਟ ਕਰਨ ਦੇ ਹਵਾਲੇ ਦੇ ਨਾਲ, ਜਿਸ ਦੇ ਉੱਪਰ ਮੈਸੇਜ ਵੀ ਅਸੀਂ ਹੁਣੇ ਐਡਮਾ ਡੀਐਂਗ ਦਾ ਸੁਣਿਆ, ਇਸ ਬਾਰੇ ਤੁਸੀਂ ਦੱਸ ਸਕੋ। ਜੀ, ਜਿਸ ਤਰ੍ਹਾਂ ਤੁਸੀਂ ਮੈਸੇਜ ਦੇਖਿਆ, ਜਿਹੜੀ ਇੱਕ ਸਟੇਟਮੈਂਟ ਹੈ ਐਡਮਾ ਡੀਐਂਗ ਦੀ, ਜਿਹੜੇ UN ਦੇ ਅੰਡਰ ਸੈਕਟਰੀ ਜਨਰਲ ਨੇ, ਉਸ ਦੇ ਨਾਲ ਨਾਲ ਉਹਨਾਂ ਕੋਲ ਇੱਕ ਹੋਰ ਵੀ ਆਫਿਸ ਹੈ ਕਿ ਉਹ ਸੈਕਟਰੀ ਜਨਰਲ ਦੇ ਸਪੈਸ਼ਲ ਰਿਪਰੈਜ਼ੈਂਟੇਟਿਵ ਨੇ ਔਨ ਪ੍ਰੀਵੈਂਸ਼ਨ ਆਫ ਜੈਨੋਸਾਈਡ ਜੀ ਐਂਡ ਐਟਰੋਸਿਟੀ ਕ੍ਰਾਈਮਸ। ਸੋ ਉਹਨਾਂ ਦੀ ਸਟੇਟਮੈਂਟ ਅਗਰ ਤੁਸੀਂ ਧਿਆਨ ਨਾਲ ਦੇਖੋ ਤੇ ਉਹ ਸ਼ੁਰੂ ਇੱਥੋਂ ਹੁੰਦੀ ਹੈ ਕਿ ਜੈਨੋਸਾਈਡ ਦਾ ਮਤਲਬ ਸਿਰਫ ਗੈਸ ਚੈਂਬਰ ਨਹੀਂ ਹੁੰਦੇ, ਬਲਕਿ ਨਾ ਹੀ ਕਿਸੇ ਵੀ ਕੌਮ ਦੀ ਨਸਲਕੁਸ਼ੀ ਜੈਨੋਸਾਈਡ ਸ਼ੁਰੂ ਹੁੰਦੀ ਹੈ ਗੈਸ ਚੈਂਬਰਾਂ ਤੋਂ, ਬਲਕਿ ਇਹ ਸ਼ੁਰੂ ਹੁੰਦੀ ਹੈ ਕਿਸੇ ਵੀ ਕੌਮ ਦੇ ਖਿਲਾਫ ਹੇਟ ਸਪੀਚ ਤੋਂ, ਉਸ ਕੌਮ ਦੇ ਬਾਰੇ ਬੁਰੀ ਸ਼ਬਦਾਵਲੀ ਵਰਤਨ ਤੋਂ ਜੀ। ਉਹ ਇਟਸੈਲਫ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜਾ ਬਹੁਤ ਸਾਰੀਆਂ ਕੌਮਾਂ ਦੇ ਉੱਤੇ ਲੱਗਦਾ ਹੈ। ਜੋ ਕੁਛ ਅੱਜ ਕੱਲ੍ਹ ਮਿਆਂਮਾਰ 'ਚ ਹੋ ਰਿਹਾ, ਬਰਮਾ 'ਚ ਜਿਸ ਤਰ੍ਹਾਂ ਮੁਸਲਮਾਨਾਂ ਦੀ ਨਸਲਕੁਸ਼ੀ ਹੋਈ ਹੈ, ਕਤਲੇਆਮ ਹੋਇਆ, ਬੜੇ ਅਫਸੋਸਨਾਕ ਸੂਰਤ ਹਾਲ ਹੈ। ਇਸ ਤਰ੍ਹਾਂ ਉਸ ਤੋਂ ਪਹਿਲਾਂ ਜਿਸ ਵੇਲੇ ISIS ਸੀ ਤੇ ਉਹਨੇ ਜਿਸ ਤਰ੍ਹਾਂ ਨਸਲਕੁਸ਼ੀ ਕੀਤੀ ਹੈ, ਜੈਨੋਸਾਈਡ ਕੀਤੀ ਹੈ ਯਜ਼ੀਦੀਆਂ ਦੀ ਔਰ ਈਸਾਈਆਂ ਦੀ ਇਰਾਕ ਦੇ ਵਿੱਚ, ਉਹ ਵੀ ਬਹੁਤ ਅਫਸੋਸਨਾਕ ਹੈ। ਔਰ ਇਹ ਅੱਜ 21ਵੀਂ ਸਦੀ 'ਚ ਜਦੋਂ ਅਸੀਂ ਇਹ ਸਮਝਦੇ ਸਾਂ ਕਿ ਪਹਿਲੀ ਔਰ ਦੂਸਰੀ ਜਿਹੜੀਆਂ ਵੱਡੀਆਂ ਜੰਗਾਂ ਹੋਈਆਂ ਨੇ, ਵਰਲਡ ਵਾਰਸ, ਉਹਦੇ ਬਾਅਦ ਦੁਨੀਆ ਦੇ ਵਿੱਚ ਜਿਹੜਾ ਨਾ ਉਹ ਕਾਫੀ ਕੁਝ ਬਦਲ ਗਿਆ ਹੈ। ਔਰ ਪਰ ਬੰਦਾ ਤੇ ਬੰਦਾ ਹੀ ਹੈ, ਭਾਵੇਂ ਉਹ 20ਵੀਂ ਸਦੀ ਦਾ ਹੋਵੇ, ਭਾਵੇਂ 21 ਸਦੀ ਦਾ ਹੋਵੇ, ਭਾਵੇਂ ਉਹ ਹਿਟਲਰ ਹੋਵੇ ਜਾਂ ISIS ਹੋਵੇ, ਜਾਂ ਜੋ ਮਿਆਂਮਾਰ ਦੀ ਫੌਜ ਨੇ ਮੁਸਲਮਾਨਾਂ ਨਾਲ ਕੀਤਾ ਅੱਜ ਦੇ ਦੌਰ 'ਚ। ਸੋ ਲੱਗਦਾ ਹੈ ਕਿ ਕੁਛ ਜ਼ਿਆਦਾ ਬਦਲਿਆ ਨਹੀਂ, ਲੋਕਾਂ ਦੇ ਤਰੀਕੇ ਜਿਹੜੇ ਨੇ ਦੂਸਰੀਆਂ ਕੌਮਾਂ ਦੀ ਨਸਲਕੁਸ਼ੀ ਕਰਨ ਦੇ ਉਸ ਤਰ੍ਹਾਂ ਹੀ ਨੇ। ਹੁਣ ਜਿਹੜੀ ਗੱਲ ਤੁਸੀਂ ਕੀਤੀ ਨਸਲਕੁਸ਼ੀ ਕੀ ਹੁੰਦੀ ਹੈ, ਜੈਨੋਸਾਈਡ ਕੀ ਹੁੰਦੀ ਹੈ, ਤੇ ਤੁਹਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਐਡਮਾ ਡੀਐਂਗ ਖਾਸ ਤੌਰ ਤੇ 2 ਦਫਾ ਉਹ ਅਮਰੀਕਨ ਸਿੱਖ ਕਾਕਸ ਦੇ ਬੁਲਾਉਣ ਤੇ ਉਹਨਾਂ ਨੇ ਕਾਂਗਰੈਸ਼ਨਲ ਬਰੀਫਿੰਗ 'ਚ ਹਿੱਸਾ ਲਿਆ ਸੀ। 2015 ਦੇ ਵਿੱਚ ਤੁਹਾਨੂੰ ਯਾਦ ਹੈ, ਜਿਸ ਵੇਲੇ ਹਜੇ ਕੋਈ ਵੀ ਜੈਨੋਸਾਈਡ ਦੀ ਗੱਲ ਨਹੀਂ ਸੀ ਕਰ ਰਿਹਾ ਮਿਆਂਮਾਰ ਦੀ, ਉਸ ਵੇਲੇ ਅਮਰੀਕਨ ਸਿੱਖ ਕਾਕਸ ਨੇ ਜਿਹੜੀ ਕਾਂਗਰੈਸ਼ਨਲ ਬਰੀਫਿੰਗ ਕਰਾਈ ਸੀ, ਉਹਦੇ 'ਚ ਮੈਂ ਖਾਸ ਤੌਰ ਤੇ ਮਿਆਂਮਾਰ ਦੀ ਜਿਹੜੀ ਸਿਚੁਏਸ਼ਨ ਸੀ ਉਹਦਾ ਜ਼ਿਕਰ ਕੀਤਾ ਸੀਗਾ। ਸੋ ਉਹਦੇ 'ਚ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਜੈਨੋਸਾਈਡ ਦੀ ਡੈਫੀਨੇਸ਼ਨ UN ਦੇ ਜੈਨੋਸਾਈਡ ਕਨਵੈਨਸ਼ਨ ਜਿਹੜਾ ਹੈ ਉਹਦੇ ਉੱਤੇ 1948 ਜਿਹੜਾ ਬਣਿਆ, ਉਹ 'ਚ ਬੜੀ ਕਲੀਅਰ ਹੈ ਕਿ ਕਿਸੇ ਵੀ ਕੌਮ ਦੇ ਬੰਦਿਆਂ ਨੂੰ ਉਹਨਾਂ ਦੀ ਮਜ਼ਹਬੀ ਉਹਨਾਂ ਦੇ ਰੰਗ, ਉਹਨਾਂ ਦੇ ਮਜ਼ਹਬ ਦੀ ਵਜ੍ਹਾ ਤੋਂ, ਰੰਗ ਦੀ ਵਜ੍ਹਾ ਤੋਂ ਨੁਕਸਾਨ ਪਹੁੰਚਾਉਣਾ, ਕਿਸੇ ਇੱਕ ਬੰਦੇ ਨੂੰ, ਬੰਦਿਆਂ ਦੇ ਗਰੁੱਪ ਨੂੰ